ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਜਾ ਸੱਚ ਵਿੱਚ ਜੀ। ਡਾਕਟਰ ਸਾਹਿਬ ਅਸੀਂ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਅੱਜ 4 ਅਕਤੂਬਰ 2013 19 ਅੱਸੂ ਨਾਨਕਸ਼ਾਹੀ 545 ਦਾ ਦਿਨ ਹੈ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਅੱਜ ਦੇ ਦਿਨ 1930 ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਜੇਲ੍ਹ ਚੋਂ ਰਿਹਾ ਕੀਤਾ ਗਿਆ, ਲਾਹੌਰ ਜੇਲ੍ਹ ਚੋਂ ਜੀ। ਉਹਨਾਂ ਦੀ ਗ੍ਰਿਫਤਾਰੀ 9 ਮਈ 1915 ਨੂੰ ਹੋਈ ਸੀ। ਸੋ ਲਗਭਗ 15 ਸਾਲ ਉਹਨਾਂ ਨੇ ਅੱਡ-ਅੱਡ ਜੇਲ੍ਹਾਂ 'ਚ, ਉਹ ਹਜ਼ਾਰੀ ਬਾਗ ਹੋਏ, ਮੁਲਤਾਨ ਹੋਏ ਜੀ, ਔਰ ਬੜੇ ਕਸ਼ਟ ਭਰੇ ਉਹਨਾਂ ਸਮਿਆਂ 'ਚ ਜਦੋਂ ਜੇਲ੍ਹਾਂ ਦੇ ਵਿੱਚ ਪੂਰਾ ਅੰਗਰੇਜ਼ਾਂ ਦਾ ਬਹੁਤ ਸਖਤ ਕਾਨੂੰਨ ਔਰ ਅਪਮਾਨਿਤ ਕਰਨ ਵਾਲਾ ਰਵੱਈਆ ਸੀ ਜੀ। ਭਾਈ ਸਾਹਿਬ ਨੇ ਆਪਣਾ ਨੇਮ, ਆਪਣੀ ਸਿੱਖੀ ਫੇਥ ਨਾਲ ਜੁੜੇ ਜੋ ਵਿਸ਼ਵਾਸ ਨੇ ਉਹਨਾਂ ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ ਜੀ। ਹਾਰਡਸ਼ਿਪ ਸਹੀ ਹੈ ਔਰ ਜੇਲ੍ਹ ਚਿੱਠੀਆਂ ਉਹਨਾਂ ਦੀ ਪੁਸਤਕ ਜਿਹੜੀ ਅੱਜ ਵੀ ਉਹ ਸਾਰੀ ਸਿੱਖ ਡਿਟਰਮੀਨੇਸ਼ਨ ਨੂੰ ਬਿਆਨਦੀ ਹੈ। ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਵੀ ਕਿੰਨਾ ਤੰਗ ਤੋਂ ਤੰਗ ਹਾਲਾਤਾਂ 'ਚ ਵੀ ਸਿੰਘ ਆਪਣਾ ਸਿਦਕ ਕਾਇਮ ਰੱਖਦੇ ਨੇ। ਗਦਰ ਲਹਿਰ ਦੇ ਇਹ ਰੂਹੇ ਰਵਾਂ ਸਨ। ਕਰਤਾਰ ਸਿੰਘ ਸਰਾਭਾ, ਦੂਸਰੇ ਭਾਈ ਨਿਧਾਨ ਸਿੰਘ ਚੋਗ, ਬਾਬਾ ਵਿਸਾਖਾ ਸਿੰਘ ਦਦੇਹਰ, ਇਹ ਸਾਰੇ ਉਹਨਾਂ ਦੇ ਸਾਥੀ ਸੀ ਔਰ ਬੜੀ ਦ੍ਰਿੜਤਾ ਦੇ ਨਾਲ ਇਹਨਾਂ ਨੇ ਜਿਹੜਾ ਇਸ ਸਾਰੇ ਸੰਘਰਸ਼ ਨੂੰ ਵੀ ਅੱਗੇ ਤੋਰਿਆ। 1930 'ਚ ਰਿਹਾਈ ਤੋਂ ਬਾਅਦ ਫਿਰ ਅਖੰਡ ਕੀਰਤਨੀ ਜਥੇ ਜਿਹੜੇ ਅੱਜ ਵੀ ਦੁਨੀਆ ਭਰ ਦੇ ਵਿੱਚ ਬੜੇ ਯੂਨੀਕ ਤਰੀਕੇ ਦੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਇਹ ਭਾਈ ਸਾਹਿਬ ਦੀ ਬਦੌਲਤ ਹੀ ਹੈ। ਔਰ ਉਹਨਾਂ ਨੇ ਫਿਰ ਆਪਣਾ ਸਾਰਾ ਜੀਵਨ ਹੀ ਉਹ ਜੇਲ੍ਹ ਆਉਣ ਤੋਂ ਬਾਅਦ ਅਖੰਡ ਕੀਰਤਨ ਰਾਹੀਂ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਕੀਤਾ। ਸ਼ਾਇਦ 1961 ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ। 1985 'ਚ ਬਰਨਾਲੇ ਨੇ ਹੁਸ਼ਿਆਰਪੁਰ 'ਚ ਫੌਜੀ ਛਾਉਣੀ ਬਣਾਉਣ ਲਈ 15 ਪਿੰਡਾਂ ਦੀ 6870 ਏਕੜ ਜ਼ਮੀਨ ਐਕਵਾਇਰ ਕੀਤੀ ਔਰ ਇਹ ਰਾਜੀਵ ਗਾਂਧੀ ਦੇ ਕਹਿਣ ਤੇ ਸੀ। ਅੱਜ ਜਿਹੜੀ ਭਾਰਤੀ ਫੌਜ ਦਾ ਇੱਕ ਵੱਡਾ ਹਿੱਸਾ ਹੈ ਉਹ ਪੰਜਾਬ ਦੇ ਵਿੱਚ ਬੈਠਾ ਹੈ, ਕਿਉਂਕਿ ਫਿਰੋਜ਼ਪੁਰ ਛਾਉਣੀ, ਜਲੰਧਰ ਛਾਉਣੀ ਇਹ ਤਾਂ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਸੀ, ਪਰ ਜਿਵੇਂ ਹੁਣ ਬਹੁਤ ਵੱਡੀ ਛਾਉਣੀ ਲਗਭਗ 7000 ਏਕੜ 'ਚ ਹੁਸ਼ਿਆਰਪੁਰ ਜ਼ਿਲ੍ਹੇ 'ਚ, ਇਹ ਬਰਨਾਲੇ ਦੇ ਜ਼ਮਾਨੇ 'ਚ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1535 'ਚ ਜ਼ੂਰਿਚ ਸਵਿਟਜ਼ਰਲੈਂਡ 'ਚ ਪਹਿਲੀ ਬਾਈਬਲ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਹੋਈ। 1824 'ਚ ਮੈਕਸੀਕੋ ਇੱਕ ਆਜ਼ਾਦ ਦੇਸ਼ ਬਣਿਆ। 1880 'ਚ ਯੂਨੀਵਰਸਿਟੀ ਆਫ ਕੈਲੀਫੋਰਨੀਆ LA ਦੇ ਵਿੱਚ ਹੋਂਦ 'ਚ ਆਈ। 1921 'ਚ ਲੀਗ ਆਫ ਨੇਸ਼ਨਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਵੀ ਅਸੀਂ ਜਿਹੜੇ ਰਸ਼ੀਅਨਸ ਭੁੱਖ ਨਾਲ ਮਰ ਰਹੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੀ ਕੋਈ ਮਦਦ ਨਹੀਂ ਕਰਨੀ। 1957 ਤੇ 1965 ਇਹ ਦੋ ਐਸੇ ਸਾਲ ਨੇ ਕਿ ਸਭ ਤੋਂ ਪਹਿਲਾਂ ਪੁਲਾੜ ਦੇ ਵਿੱਚ, ਸਪੇਸ ਦੇ ਵਿੱਚ USSR ਨੇ, ਜਿਹੜਾ ਉਦੋਂ ਸੋਵੀਅਤ ਯੂਨੀਅਨ ਵੱਜਦਾ ਸੀ, ਪਹਿਲਾਂ ਸਪੂਤਨਿਕ 1 ਭੇਜਿਆ ਤੇ ਫਿਰ 1965 ਦੇ ਵਿੱਚ ਉਹਨਾਂ ਨੇ ਲਿਊਨਾ 7 ਜਿਹੜਾ ਉਹ ਮੂਨ ਦੇ ਉੱਤੇ ਕ੍ਰੈਸ਼ ਕਰਵਾਇਆ। ਵੱਖਰੀ ਗੱਲ ਹੈ ਕਿ ਸਪੇਸ ਜਾਣ ਦੀ ਜਿਹੜੀ ਦੌੜ ਸੀ ਉਹਦੇ 'ਚ ਸਭ ਤੋਂ ਮੂਹਰੇ ਸੋਵੀਅਤ ਯੂਨੀਅਨ ਸੀ, ਪਰ ਅਖੀਰ ਚੰਦਰਮਾ ਦੇ ਉੱਤੇ ਬੰਦਾ ਅਮਰੀਕਾ ਦਾ ਹੀ ਉਤਰਿਆ, ਨੀਲ ਆਰਮਸਟਰੌਂਗ। 1969 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਆਪਣਾ ਪਹਿਲੀ ਪੋਸਟੇਜ ਸਟੈਂਪ ਜਿਹੜੀ ਹੈ ਜਨੀਵਾ ਹੈੱਡਕੁਆਰਟਰਸ ਤੋਂ ਜਾਰੀ ਕੀਤੀ ਔਰ 1984 'ਚ ਅਮਰੀਕਨ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਇਵੇਂ ਹੀ ਸ਼ਟਡਾਊਨ ਹੋਈ ਜਿਵੇਂ ਅੱਜ ਕੱਲ੍ਹ ਸ਼ਟਡਾਊਨ ਹੋਈ ਹੈ ਕਿ ਬਜਟ ਦੇ ਉੱਤੇ ਝਗੜਾ ਨਹੀਂ ਮੁੱਕਿਆ ਔਰ ਜਿੰਨੇ ਫੈਡਰਲ ਦੇ ਜਿਵੇਂ 7 ਲੱਖ ਮੁਲਾਜ਼ਮ ਜਿਹੜੇ ਨੇ ਉਹ ਘਰਾਂ ਨੂੰ ਭੇਜੇ ਹੋਏ ਨੇ, ਤਨਖਾਹ ਨਹੀਂ ਹੈ। ਸੋ ਪਹਿਲਾ ਕ੍ਰਾਈਸਿਸ ਜਿਹੜਾ ਹੈ 1984 ਦੇ ਵਿੱਚ ਹੋਇਆ ਸੀ। ਸੋ ਹੁਣ ਆਲਮੋਸਟ 29 ਸਾਲ ਬਾਅਦ ਜਿਹੜਾ ਹੈ ਇਹ ਦੁਬਾਰਾ ਫੈਡਰਲ ਗਵਰਨਮੈਂਟ ਕ੍ਰਾਈਸਿਸ 'ਚ ਹੈ। ਗੱਲਬਾਤ ਵਗੈਰਾ ਚੱਲ ਰਹੀ ਹੈ, ਵੀ ਹੋਪ ਕਿ ਇਹਨੂੰ ਇਹ ਰਿਜ਼ੋਲਵ ਕਰਨਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਅੱਜ ਦਾ ਸਾਡਾ ਪਹਿਲਾ ਸਵਾਲ ਹੈ, ਪੰਜਾਬ ਮੰਤਰੀ ਮੰਡਲ ਨੇ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਫਿਲਮੀ ਐਕਟਰ ਨੂੰ ਪੰਜਾਬ ਦਾ ਬ੍ਰਾਂਡ ਐਂਬੈਸਡਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਹੁਣ ਕੀ ਕਿਹਾ ਜਾਏ, ਇਹ ਇੱਕ ਐਸੀ ਹਾਲਤ ਅੱਜ ਪੰਜਾਬ ਦੀ ਜਿਹੜਾ ਕਿ ਪੰਜਾਬ ਦਾ ਫੇਸ ਹਮੇਸ਼ਾ ਇੱਕ ਸਿੱਖ ਫੇਸ ਰਿਹਾ, ਕਿਉਂਕਿ ਜਦੋਂ ਤੋਂ ਸਿੱਖ ਕੌਮ ਦੀ ਹੋਂਦ, ਜਨਮ ਔਰ ਪੰਜਾਬ ਦਾ ਫਿਰ ਇਤਿਹਾਸ ਉਹੀ ਰਿਹਾ ਜੋ ਸਿੱਖਾਂ ਨੇ ਜਿਸ ਡਾਇਰੈਕਸ਼ਨ 'ਚ ਉਹਨੂੰ ਡਰਾਈਵ ਕੀਤਾ ਜੀ। ਪੰਜਾਬੀ ਸੂਬਾ ਬਣਾਉਣ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ। ਅਕਾਲੀਆਂ ਦੇ ਝੰਡੇ ਥੱਲੇ 57,000 ਤੋਂ ਜ਼ਿਆਦਾ ਜੇਲ੍ਹਾਂ 'ਚ ਗਏ, ਕਿੰਨੀਆਂ ਨੇ ਜਦਾਦਾਂ ਕੁਰਕ ਹੋਈਆਂ, ਕਿੰਨੇ ਜਿਹੜੀਆਂ ਨੇ ਸ਼ਹੀਦੀਆਂ ਹੋਈਆਂ। ਅਖੀਰ ਅਸੀਂ ਦੇਖਦੇ ਹਾਂ ਧਰਮ ਯੁੱਧ ਮੋਰਚੇ ਤੱਕ ਪਹੁੰਚਦੇ ਹਾਂ, 2 ਲੱਖ ਗ੍ਰਿਫਤਾਰੀ, ਘੱਲੂਘਾਰਿਆਂ ਦੀ ਸਾਰੀ ਕਹਾਣੀ, ਦਾਸਤਾਨ, ਲੱਖਾਂ ਡਿਸਅਪੀਅਰੈਂਸਿਸ, ਝੂਠੇ ਪੁਲਿਸ ਮੁਕਾਬਲੇ। ਔਰ ਅੱਜ ਇਹ ਸਾਡੀ ਪੰਜਾਬ ਸਟੇਟ
ਔਰ ਉਸ ਦੀ ਅਕਾਲੀ ਗਵਰਨਮੈਂਟ ਨੇ ਕਿੱਥੇ ਲਿਆ ਕੇ ਸਟੇਟ ਨੂੰ ਖੜਾ ਕਰ ਦਿੱਤਾ ਹੈ। ਜੀ ਅੱਜ ਪੰਜਾਬ ਸ਼ਰਾਬ ਦੇ ਠੇਕੇ ਖੋਲ੍ਹਣ 'ਚ ਸਭ ਤੋਂ ਅੱਗੇ। ਜੀ 60,000 ਕਰੋੜ ਦੀ ਡਰੱਗ ਪੰਜਾਬ ਦੇ ਵਿੱਚ ਲਿਆ ਕੇ ਵੇਚੀ ਜਾ ਰਹੀ ਹੈ ਸ਼ਸ਼ੀਕਾਂਤ ਸਾਬਕਾ ਡੀਜੀਪੀ ਦੇ ਕਹਿਣ ਮੁਤਾਬਕ। ਜੀ ਔਰ ਉਹਦੇ 'ਚ ਉਹਨੇ ਤਿੰਨੋਂ ਹੀ ਪਾਰਟੀਆਂ ਨੂੰ ਨੇਮ ਕੀਤਾ ਹੈ, ਕਾਂਗਰਸ, ਅਕਾਲੀ, ਬੀਜੇਪੀ, ਇਹ ਸਭ ਤੋਂ ਅੱਗੇ ਅੱਗੇ। ਜੀ ਜੇ ਗੋਆ 'ਚ ਗਏ ਨੇ, ਉੱਥੋਂ ਹੁਣ ਆ ਕੇ ਇਹਨਾਂ ਨੂੰ ਲੱਗਾ ਕਿ ਕਸੀਨੋ ਪੰਜਾਬ 'ਚ ਖੋਲ੍ਹਣੇ ਨੇ, ਜੂਆ ਘਰ। ਜੀ ਆਲਰੇਡੀ ਪੰਜਾਬ 'ਚ ਅਨਆਫੀਸ਼ੀਅਲ ਚੱਕਲੇ ਜਿਹੜੇ ਨੇ ਬਹੁਤ ਸਾਰੇ ਸ਼ਹਿਰਾਂ ਕਸਬਿਆਂ 'ਚ ਚੱਲ ਰਹੇ ਨੇ, ਜੀ ਜਿਹੜਾ ਕਿ ਬੜਾ ਵੱਡਾ ਫਲੈਸ਼ ਟ੍ਰੇਡ, ਜਿਹਦੀ ਆਲਮੋਸਟ ਰੋਜ਼ਾਨਾ ਕੋਈ ਨਾ ਕੋਈ ਖਬਰ ਆਈ ਹੁੰਦੀ ਆ। 2 ਦਿਨ ਪਹਿਲਾਂ ਹੀ ਅੰਮ੍ਰਿਤਸਰ ਡੇਟਲਾਈਨ ਦੀ ਖਬਰ ਸੀ ਜੀ ਕਿ ਕਿਵੇਂ 13-13 ਸਾਲ ਦੀਆਂ 2 ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਲੇਡੀ ਨੇ ਇਸ ਪਾਸੇ ਤੋਰਿਆ। ਜੀ ਹੁਣ ਇਸ ਸਾਰੇ ਤੋਂ ਬਾਅਦ ਜਿਹੜਾ ਪੰਜਾਬ, ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਜੀ ਸੋ ਪੰਜਾਬ ਦਾ ਬ੍ਰਾਂਡ ਜਾਂ ਪੰਜਾਬ ਦਾ ਐਂਬੈਸਡਰ ਜਾਂ ਪੰਜਾਬ ਦਾ ਥਾਟ ਤਾਂ ਸਾਡਾ ਉਹ ਰਿਚ ਗੁਰੂਆਂ ਦਾ ਥਾਟ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੀ ਸਾਡਾ ਹਰਮੰਦਰ ਸਾਹਿਬ, ਔਰ ਜਿਹੜੀ ਸਾਂਝ ਦਾ ਸਨੇਹ ਹੈ ਸਭ ਦੇ ਲਈ, ਨਾ ਕੋ ਹਿੰਦੂ ਨਾ ਮੁਸਲਮਾਨ ਦੇ ਨਾਲ ਜਿਹੜੀ ਗੱਲ ਸ਼ੁਰੂ ਹੋਈ। ਜੀ ਪਰ ਅੱਜ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ, ਔਰ ਇਹ ਫੈਸਲਾ ਬਾਦਲ ਦੇ ਮੰਤਰੀ ਮੰਡਲ ਨੇ ਪਰਸੋਂ ਕੀਤਾ ਹੈ। 50 ਲੱਖ ਰੁਪਈਆ ਉਹਨਾਂ ਨੇ ਇੱਕ ਪਾਸੇ ਰੱਖਤਾ ਜੀ ਕਿ ਜੀ ਅਸੀਂ ਬ੍ਰਾਂਡ ਐਂਬੈਸਡਰ ਚੁਣਨਾ ਹੈ। ਹੁਣ ਬਾਦਲ ਦਾ ਰੋਲ ਮਾਡਲ ਬਣਿਆ ਹੋਇਆ ਜੀ, ਗੁਜਰਾਤ ਦਾ ਫਲਾਣਾ ਬ੍ਰਾਂਡ ਐਂਬੈਸਡਰ, ਜੀ ਦੂਜੇ ਦਾ ਫਲਾਣਾ ਬ੍ਰਾਂਡ ਐਂਬੈਸਡਰ। ਹੁਣ ਗੱਲ ਇਹ ਹੈ ਵੀ ਜਿਹੜੀ ਸਟੇਟ ਸੱਚਮੁੱਚ ਤਰੱਕੀ ਕਰਦੀ ਹੈ, ਜਿਸ ਦੇ ਵਿੱਚ ਤੁਹਾਡੇ ਫਰੈਂਡਲੀ ਕਾਨੂੰਨ ਹੋਣ ਜਾਂ ਫਰੈਂਡਲੀ ਤੁਹਾਡੀ ਜਿਹੜੀ ਇਨਵੈਸਟਮੈਂਟ ਸਿਕਿਉਰ ਹੋਏ, ਲਾ ਐਂਡ ਆਰਡਰ ਤੁਹਾਡੇ ਅੰਡਰ ਕੰਟਰੋਲ ਹੋਏ, ਉੱਥੇ ਤੁਹਾਨੂੰ ਇਹ ਨਚਾਰ ਬੰਬੇ ਦੇ 50 ਲੱਖ ਤੇ ਖੜਾ ਕਰਕੇ ਜਿਨ੍ਹਾਂ ਦਾ ਆਪਣਾ ਕੋਈ ਦੀਨ ਇਮਾਨ ਨਹੀਂ ਹੈ, ਜਿਹੜੇ ਔਨ ਸੇਲ ਨੇ ਫॉर ਐਨੀਥਿੰਗ, ਉਹਦੇ ਨਾਲ ਤੁਸੀਂ ਪੰਜਾਬ ਦਾ ਕਿਹੜਾ ਕਲਚਰ, ਪੰਜਾਬ ਦੀ ਕਿਹੜੀ ਇੰਡਸਟਰੀ ਔਰ ਪੰਜਾਬ ਦਾ ਕਿਹੜਾ ਭਵਿੱਖ ਜਾਂ ਪੰਜਾਬ ਦੀ ਜਵਾਨੀ ਨੂੰ ਤੁਸੀਂ ਕਿਹੜਾ ਸੁਨੇਹਾ ਦੇ ਰਹੇ ਹੋ ਜੀ। ਔਰ ਹੁਣ ਜਿਹੜੀ ਉਹਦੇ 'ਚ ਲਿਸਟ ਸੀ ਕਿ ਇਹਦੇ 'ਚ ਫਲਾਣਾ ਵੀ ਹੋ ਸਕਦਾ ਹੈ, ਫਲਾਣਾ ਵੀ ਹੋ ਸਕਦਾ ਹੈ, ਫਲਾਣਾ ਵੀ ਹੋ ਸਕਦਾ ਹੈ, ਜਦੋਂ ਤੁਸੀਂ ਉਹਨਾਂ ਦੇ ਬ੍ਰਾਂਡ ਐਂਬੈਸਡਰ ਲਿਆ ਕੇ ਪੰਜਾਬ ਦੇ ਵਿੱਚ ਜਿਹੜਾ ਰੱਖੋਗੇ, ਤੇ ਫਿਰ ਤੁਸੀਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੀ ਸੁਨੇਹਾ ਦੇ ਰਹੇ ਹੋ ਵੀ ਉਹਨਾਂ ਨੇ ਜਿਹੜਾ ਕੀ ਬਣਨਾ ਹੈ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਜਿਹੜੇ ਨਾਂ ਫਲੋਟ ਹੋ ਰਹੇ ਨੇ ਕਿ ਜਿਨ੍ਹਾਂ ਨੂੰ ਇਹਨਾਂ ਨੇ ਰੱਖਣਾ ਜੀ। ਹੁਣ ਜੇ ਉਹ ਬਣਾਉਣਾ ਹੀ ਸਾਡਾ ਮਕਸਦ ਸੀ, ਤਾਂ ਫਿਰ ਅਸੀਂ ਜਿਹੜਾ ਗੁਰੂਆਂ ਨੇ ਲਗਭਗ 250 ਸਾਲ 'ਚੋਂ ਮਨੁੱਖ ਘੜਿਆ, ਗੁਰੂ ਨਾਨਕ ਸਾਹਿਬ ਦੀ ਆਮਦ ਤੋਂ 10ਵੇਂ ਪਾਤਸ਼ਾਹ ਤੱਕ 5 ਕਕਾਰੀ ਖਾਲਸੇ ਦੇ ਰੂਪ 'ਚ, ਅਸੀਂ ਉਸ ਸਾਰੀ ਸਿਵਲਾਈਜੇਸ਼ਨ ਨੂੰ ਬੁਲਡੋਜ਼ ਕਰਕੇ ਅਸੀਂ ਉਸ ਕਲਚਰ ਨੂੰ, ਜਿਹੜਾ ਕਲਚਰ ਹੀ ਨਹੀਂ ਜੀ, ਜਿਹੜਾ ਬਾਲੀਵੁੱਡ ਦਾ ਕਲਚਰ ਹੈ, ਜਿਹਨੂੰ ਇਹ ਬ੍ਰਾਂਡ ਐਂਬੈਸਡਰ ਬਣਾਉਣਾ ਚਾਹੁੰਦੇ ਨੇ। ਈਵਨ ਇਹਨਾਂ ਦੇ ਇੱਕ ਬੜੇ ਰੋਬੀ ਸ਼ੇਰਗਿਲ, ਜਿਹੜਾ ਕਿ ਇੱਕ ਅੱਛਾ ਸੂਫੀ ਗਾਇਕ ਹੈ, ਸਿੱਖ ਮਾਈਂਡਡ ਹੈ, ਉਹਦਾ ਇੱਕ ਇੰਟਰਵਿਊ ਸੀ BBC ਦੇ ਉੱਤੇ 2 ਦਿਨ ਪਹਿਲਾਂ। ਉਹਨੂੰ ਕਿਹਾ ਜੀ ਤੁਸੀਂ ਇਹ ਬੰਬਈ ਦੇ ਗਾਣੇ ਫਿਲਮਾਂ ਦੇ ਇੱਕ ਅੱਧਾ ਗਾ ਕੇ, ਕਹਿੰਦੇ ਮੈਂ ਗਵਾਚਣਾ ਨਹੀਂ ਚਾਹੁੰਦਾ ਬੰਬਈ ਦੀ ਭੀੜ 'ਚ, ਇਹ ਗਵਾਚਣ ਵਾਲੀ ਕਰਾਊਡ ਹੈ। ਸੋ ਇੱਕ ਪਾਸੇ ਇਹ ਪਾਰਟ ਹੈ, ਤੇ ਇਧਰ ਜਿਹੜੇ ਨੇ ਇਹ ਪੰਜਾਬ, ਜਿਹਦੇ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਪੈਸੇ ਨਹੀਂ ਹੈਗੇ, ਇਹ ਬ੍ਰਾਂਡ ਐਂਬੈਸਡਰ ਲੱਭ ਰਹੇ ਨੇ, ਔਰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇਹ ਉਸ ਕਿਸਮ ਦੇ ਨਚਾਰ ਜਿਹੜੇ ਨੇ ਉੱਥੋਂ ਬੰਬੇ ਤੋਂ ਲਿਆਣਗੇ, ਉਹ ਫਿਰ ਕਹਿਣਗੇ ਕਿ ਪੰਜਾਬ ਬੜਾ ਇੱਥੇ ਇਨਵੈਸਟ ਕਰੋ। ਤਾਂ ਉਹਨਾਂ ਦੇ ਕਹਿਣ ਤੇ ਜਿਹੜੇ ਉਹ ਇੰਨੇ ਬੇਵਕੂਫ ਨੇ ਇਨਵੈਸਟਰ ਕਿ ਉਹ ਜਿਹੜਾ ਨਚਾਰ ਆ ਕੇ 4 ਬੋਲ ਬੋਲੇਗਾ ਤੇ ਉਹ ਉਹਦੇ ਤੇ ਇਨਵੈਸਟ ਕਰਨਗੇ। ਵਾਟ ਅ ਸ਼ੇਮ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦਾ ਸ਼ਲੋਕ ਨੰਬਰ 12 ਵਾਰਾਂ ਤੇ ਵਧੀਕ ਜੀ ਇਸ ਨੂੰ ਚੁਣਿਆ, ਔਰ ਇਸ ਦਾ ਤੱਤਸਾਰ ਇਹੀ ਹੈ, ਜਿਹੜੀ ਵਿਚਾਰ ਪਹਿਲਾਂ ਵੀ ਹੋਈ ਹੈ, ਕਿ ਗੁਰੂ ਦੇ ਅੱਗੇ ਆਪਾ ਸਮਰਪਣ, ਗੁਰੂ ਨੂੰ ਰਿਝਾਉਣ ਦੇ ਲਈ ਤਨ ਮਨ ਧਨ ਗੁਰੂ ਦੇ ਹਵਾਲੇ ਕਰਨਾ ਜੀ, ਤੇ ਫਿਰ ਗੁਰੂ ਦੀ ਮੱਤ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ, ਇਹੀ ਜੀਵਨ ਦੇ ਵਿੱਚ ਆਨੰਦ ਪੈਦਾ ਕਰਦਾ ਹੈ, ਔਰ ਜੀਵਨ ਦੇ ਵਿੱਚ ਸੁੱਖ, ਆਰਾਮ, ਟ੍ਰੈਂਕੁਇਲਿਟੀ ਜਾਂ ਸਹਿਜ ਜਿਸ ਦਾ ਸ਼ਬਦ ਹੈ, ਇਹ ਜੀਵਨ ਦੇ ਵਿੱਚ ਆਉਂਦਾ ਹੈ। ਸੋ ਇਹ ਸ਼ਲੋਕ ਹੈ, ਜਿਉਂ ਪੁਰਖ ਹੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਭਾਏ, ਬਹੁ ਰਸ ਸਾਲਣੇ ਸਵਾਰ ਦੀ, ਖੱਟ ਰਸ ਮਿੱਠੇ ਪਾਏ, ਤਿਉ ਬਾਣੀ ਭਗਤ ਸਲਾਹ ਦੇ, ਹਰ ਨਾਮੈ ਚਿਤ ਲਾਏ, ਮਨ ਤਨ ਧਨ ਆਗੈ ਰਾਖਿਆ,
ਸਿਰ ਵੇਚਿਆ ਗੁਰ ਆਗੈ ਜਾਏ, ਭੈ ਭਗਤੀ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਿਲਾਏ, ਹਰ ਪ੍ਰਭ ਵੇ ਪਰਵਾਓ ਹੈ, ਕਿਤ ਖਾਧੈ ਤਿਪ ਤਾਏ, ਸਤਿਗੁਰ ਕੈ ਭਾਣੈ ਜੋ ਚੱਲੈ, ਤਿਪ ਤਾਸੈ ਹਰ ਗੁਣ ਗਾਏ, ਧੰਨ ਧੰਨ ਕਲਯੁਗ ਨਾਨਕ, ਜੇ ਚੱਲੇ ਸਤਿਗੁਰ ਪਾਏ। ਜੀ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਇਹਦੇ 'ਚ ਆਤਮਾ ਔਰ ਪ੍ਰਮਾਤਮਾ ਦੇ ਮੇਲ ਲਈ ਜਾਂ ਪ੍ਰਮਾਤਮਾ ਨੂੰ ਰਿਝਾਉਣ ਲਈ ਅਲੰਕਾਰ ਪਤੀ ਪਤਨੀ ਦਾ ਇਸਤੇਮਾਲ ਕੀਤਾ ਜੀ ਕਿ ਜਿਵੇਂ ਪਤਨੀ ਜਾਂ ਘਰਵਾਲੀ ਜਿਉਂ ਪੁਰਖ ਹੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਕਿ ਧਰਮ ਪਤਨੀ ਬਹੁਤ ਹੀ ਸੁਚੱਜੀ ਪਿਆਰ ਦੇ ਭਾਵ 'ਚ ਭਿੱਜੀ ਹੋਈ ਪਤੀ ਨੂੰ ਪੂਰੇ ਤੌਰ ਤੇ ਸਮਰਪਿਤ ਹੈ ਜੀ ਤੇ ਪਤੀ ਨੂੰ ਖੁਸ਼ ਕਰਨ ਦੇ ਲਈ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਕਿ ਉਹ ਅੱਡ-ਅੱਡ ਤਰ੍ਹਾਂ ਦੇ ਖਾਣੇ ਰੋਜ਼ ਬਣਾਉਂਦੀ ਹੈ, ਅਲੱਗ-ਅਲੱਗ ਡਿਸ਼ਿਸ ਡੈਲੀਕੇਸਿਸ ਤਿਆਰ ਕਰਦੀ ਹੈ ਕਿ ਪਤੀ ਨੂੰ ਜਿਹੜਾ ਰਿਝਾਣਾ ਹੈ, ਇਹ ਉਸ ਦਾ ਮਕਸਦ ਹੈ ਕਿ ਪਤੀ ਜਿਹੜਾ ਹੈ ਉਸ ਬਾਕੀ ਵੀ ਗੁਣ ਨੇ ਪਰ ਇਹ ਵੀ ਇੱਕ ਗੁਣ ਹੈ ਕਿ ਅੱਡ-ਅੱਡ ਜਿਹੜੇ ਖਾਣੇ ਨੇ ਉਹ ਤਿਆਰ ਕਰਨੇ, ਉਹ ਪਰੋਸਣੇ। ਜੀ ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਤਿਉਂ ਬਾਣੀ ਭਗਤ ਸਲਾਹਾਂ ਦੇ, ਕਿ ਜਿਸ ਤਰ੍ਹਾਂ ਪਤਨੀ ਚੰਗੇ ਖਾਣਿਆਂ ਦੇ ਨਾਲ ਚੰਗੀ ਤਰਤੀਬ ਦੇ ਨਾਲ ਆਪਣੇ ਪਤੀ ਨੂੰ ਰਿਝਾਉਂਦੀ ਹੈ, ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਨੇ, ਰੱਬ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਰੱਬ ਦੇ ਨੇੜੇ ਹੋਣਾ ਚਾਹੁੰਦੇ ਨੇ, ਜੀ ਤਿਉਂ ਬਾਣੀ ਭਗਤ ਸਲਾਹਾਂ ਦੇ, ਉਹ ਬਾਣੀ ਦਾ ਆਸਰਾ ਲੈਂਦੇ ਨੇ, ਰੱਬ ਦੇ ਗੁਣ ਗਾਇਨ ਦਾ ਆਸਰਾ ਲੈਂਦੇ ਨੇ। ਹਰ ਨਾਮੈ ਚਿੱਤ ਲਾਏ, ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣਾ ਚਿੱਤ ਜੋੜਦੇ ਨੇ। ਜੀ ਮਨ ਤਨ ਧਨ ਆਗੈ ਰੱਖਿਆ, ਉਹ ਆਪਣਾ ਤਨ ਮਨ ਧਨ ਗੁਰੂ ਨੂੰ ਸਮਰਪਿਤ ਕਰ ਦਿੰਦੇ ਨੇ। ਜੀ ਸਿਰ ਵੇਚਿਆ ਗੁਰ ਆਗੈ ਜਾਏ, ਹੁਣ ਇਹ ਸਿਰ ਵੇਚਿਆ ਇਵੇਂ ਹੀ ਹੈ ਕਿ ਗੁਰੂ ਨੇ ਇਹ ਸ਼ਰਤ ਰੱਖੀ ਹੋਈ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਸਿਰ ਦੇਣਾ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਿਤ ਕਰਨਾ, ਕਿ ਆਪਣੀ ਮੱਤ ਨੂੰ ਛੱਡ ਦੇਣਾ। ਹੁਣ ਸਿਰ ਦੇ ਵਿੱਚ ਕੀ ਹੁੰਦਾ ਹੈ? ਭੇਜਾ ਹੁੰਦਾ ਹੈ, ਦਿਮਾਗ ਹੁੰਦਾ ਹੈ, ਦੌੜ ਰਿਹਾ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕਿੰਨੇ ਸ਼ੰਕੇ, ਕਿੰਨੀਆਂ ਚੀਜ਼ਾਂ ਘੁੰਮ ਰਹੀਆਂ ਨੇ, ਤੇ ਇਸ ਭੇਜੇ ਵਾਲੇ ਖੋਪੜੇ ਨੂੰ ਜੇ ਗੁਰੂ ਦੇ ਅੱਗੇ ਰੱਖ ਦਈਏ ਤੇ ਮਤ ਗੁਰੂ ਦੀ ਲੈ ਲਈਏ ਤੇ ਖਲੋ ਜਾਏਗਾ। ਜੀ ਜੀ ਕਿਉਂਕਿ ਅਦਰਵਾਈਜ਼ ਤਾਂ ਇਸਨੇ ਖਲੋਣਾ ਨਹੀਂ ਹੈ। ਇਸ ਮਨ ਖੁੱਟ ਹਰ ਕਾ ਨਹੀਂ ਵਿਸਾਸ, ਕਿ ਇਹ ਖੋਟਾ ਹੈ, ਇਹਦਾ ਕੋਈ ਭਰੋਸਾ ਨਹੀਂ ਹੈ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸਿਰ ਵੇਚਿਆ ਗੁਰ ਆਗੇ ਜਾਏ, ਗੁਰੂ ਦੇ ਅੱਗੇ ਆਪਣਾ ਅਸੀਂ ਸਿਰ ਅਰਪਣ ਕਰ ਦਿੱਤਾ ਹੈ। ਭੈ ਭਗਤੀ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਿਲਾਏ। ਹੁਣ ਜਿਹੜੇ ਇਸ ਰਸਤੇ ਤੇ ਤਨ ਮਨ ਧਨ ਗੁਰੂ ਅੱਗੇ ਸਮਰਪਿਤ ਕਰਦੇ ਨੇ, ਉਹ ਭੈ ਦੇ ਵਿੱਚ ਜਿਉਂਦੇ ਨੇ। ਭਗਤੀ ਉਹਨਾਂ ਦਾ ਆਹਾਰ ਹੈ, ਹਮੇਸ਼ਾ ਉਸ ਦੀ ਯਾਦ ਵਿੱਚ ਰਹਿੰਦੇ ਨੇ ਜੀ। ਤੇ ਉਹਨਾਂ ਦੇ ਅੰਦਰ ਇਹੀ ਲੋਚਾ ਹੁੰਦੀ ਹੈ, ਇਹੀ ਡਿਜ਼ਾਇਰ ਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਪ੍ਰਭੂ ਸਾਨੂੰ ਆਪਣੇ ਨਾਲ ਮਿਲਾ ਲੇ। ਪ੍ਰਭ ਲੋਚਾ ਪੂਰ ਮਿਲਾਏ। ਹੁਣ ਪ੍ਰਭੂ ਦੇ, ਇਹ ਤਾਂ ਪਹਿਲਾਂ ਉਸ ਦੇ ਰਸਤੇ ਤੇ ਤੁਰਿਆਂ ਨੂੰ ਇਹ ਉਪਦੇਸ਼ ਹੈ ਕਿ ਭਾਈ ਆਹ ਤੁਸੀਂ ਕਰਨਾ ਹੈ, ਤਨ ਮਨ ਧਨ ਦੇਣਾ ਹੈ, ਬਾਣੀ ਪੜ੍ਹਨੀ ਹੈ, ਆਪਣਾ ਆਪ ਉਸ ਦੇ ਅੱਗੇ ਸਮਰਪਿਤ ਕਰਨਾ ਹੈ। ਪਰ ਨਾਲ ਹੀ ਇਹ ਕਿਹਾ ਵੀ ਇਹ ਮਤ ਸਮਝੋ ਕਿ ਵੀ ਤੁਹਾਡੇ ਇਹ ਸਭ ਕਰਨ ਨਾਲ ਹੀ ਉਹਨੇ ਰੀਝ ਜਾਣੇ। ਜੀ ਜੀ ਉਹਦੇ ਚ ਗੁਰੂ ਸਾਹਿਬ ਨੇ ਫਰਮਾਇਆ ਹਰ ਪ੍ਰਭ ਵੇ ਪਰਵਾਹ ਹੈ, ਕਿ ਉਹ ਤਾਂ ਬੇਪਰਵਾਹ ਹੈ, ਉਹਨੂੰ ਕੋਈ ਪਰਵਾਹ ਨਹੀਂ ਹੈ। ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰੇ ਉਹਦੇ ਗੁਣ ਗਾਏ ਜਾਣ, ਨਾ ਉਹਨੇ ਵੱਡਾ ਹੋ ਜਾਣਾ ਨਾ ਉਹਨੇ ਛੋਟਾ ਹੋਣਾ। ਸੋ ਹਰ ਪ੍ਰਭ ਵੇ ਪਰਵਾਹ ਹੈ, ਕਿਤ ਖਾਧੇ ਤਿਪ ਤਾਏ। ਇਹ ਨਾਲ ਸਵਾਲ ਵੀ ਮਿੱਠਾ ਜਿਹਾ ਕਰ ਦਿੱਤਾ ਹੈ ਕਿ ਵੀ ਜੇ ਉਹ ਬੇਪਰਵਾਹ ਹੈ ਤੇ ਉਹਨੂੰ ਕੀ ਖਵਾਈਏ ਕਿ ਉਹ ਤ੍ਰਿਪਤ ਹੋ ਜਾਏ, ਉਹ ਖੁਸ਼ ਹੋ ਜਾਏ, ਉਹ ਟੁੱਟ ਕੇ ਆਪਣੇ ਪਿਆਰ ਦੇ ਵਿੱਚ ਰੰਗ ਲਏ। ਤੇ ਉਸ ਨੂੰ ਕਨਕਲੂਡ ਕੀਤਾ ਸਤਿਗੁਰ ਕੈ ਭਾਣੈ ਜੋ ਚੱਲੇ, ਤਿਪ ਤਾਸੈ ਹਰ ਗੁਣ ਗਾਏ। ਕਿ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਏਗਾ, ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਏਗਾ, ਉਹ ਤ੍ਰਿਪਤਾਸੇ ਤ੍ਰਿਪਤ ਹੋਣਾ, ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋਏਗਾ, ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਟਿਕਾ ਵਿੱਚ ਮਹਿਸੂਸ ਕਰੇਗਾ, ਉਸ ਵਾਹਿਗੁਰੂ ਦੇ ਗੁਣ ਗਾਏਗਾ। ਤੇ ਫਿਰ ਧੰਨ ਧੰਨ ਕਲਯੁਗ ਨਾਨਕ ਜੇ ਚੱਲੇ ਸਤਿਗੁਰ ਪਾਏ।
ਕਿ ਇਸ ਯੁੱਗ ਦੇ ਵਿੱਚ ਜਿੱਥੇ ਕਿ ਚਾਰ ਚਫੇਰੇ ਮਾਇਆ ਦਾ ਪਸਾਰ ਹੈ, ਜੀ ਫਿਰ ਇਹੋ ਜਿਹੇ ਮਨੁੱਖ, ਇਹੋ ਜਿਹੇ ਜਿਉੜੇ, ਇਹੋ ਜਿਹੇ ਵਿਅਕਤੀ, ਇਹੋ ਜਿਹੇ ਪਿਆਰੇ ਜਿਹੜੇ ਨੇ ਉਹ ਧੰਨ ਧੰਨ ਨੇ, ਗ੍ਰੇਟ ਗ੍ਰੇਟ। ਜੀ 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 ਉਹ ਇਸ ਯੁੱਗ ਚ ਧੰਨ ਨੇ ਜਿਹੜੇ ਜੇ ਚੱਲੇ ਸਤਿਗੁਰ ਪਾਏ, ਕਿ ਵੀ ਉਹ ਗੁਰੂ ਦੀ ਮੱਤ ਅਨੁਸਾਰ, ਗੁਰੂ ਦੇ ਦੱਸੇ ਉਪਦੇਸ਼ਾਂ ਦੇ ਉੱਤੇ, ਗੁਰੂ ਦੇ ਰਸਤੇ ਤੇ ਜਿਹੜਾ ਹੈ ਉਹ ਪੂਰੇ ਫਿਰ ਵਿਸ਼ਵਾਸ ਦੇ ਨਾਲ, ਸਿਦਕ ਦੇ ਨਾਲ ਚੱਲਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।